ਪੰਜਾਬ ਦੇ ਵਿੱਚ ਜਿਹੜੀਆਂ ਛਾਪੇਮਾਰੀਆਂ ਪਈਆਂ ਨੇ, ਖਬਰ ਕਹਿ ਰਹੀ ਹੈ ਕਿ ਪੰਜਾਬ ਦੇ ਵਿੱਚ ਦਿਨ ਭਰ ਤਾਬੜਤੋੜ ਛਾਪੇਮਾਰੀ ਹੋਈ ਹੈ ਜੀ। ਬਿਲਕੁਲ ਬਿਲਕੁਲ, ਇਹ ਤੇ ਇਦਾਂ ਹੀ ਆ ਕਿ ਜਿੱਦਾਂ ਹੁਣ ਆਪਾਂ ਪੁਰਾਣੇ ਸਮੇਂ 'ਚ ਦੇਖਦੇ ਹੁੰਦੇ ਸੀ ਨਾ ਕਿ ਪੁਲਿਸਾਂ ਬਹੁਤ ਜ਼ਿਆਦਾ ਆਉਂਦੀਆਂ ਹੁੰਦੀਆਂ ਸੀ ਪਿੰਡ ਦੇ ਵਿੱਚ, ਪੁਲਿਸ ਬੜੀ ਪੈਂਦੀ ਹੁੰਦੀ ਸੀ। ਤਾਂ ਹੁਣ ਪੁਲਿਸ ਪਿੰਡ 'ਚ ਘੱਟ ਦਿਖਾਈ ਦੇਵੇਗੀ, ਤੁਹਾਨੂੰ ਸੈਂਟਰਲ ਏਜੰਸੀਆਂ ਜ਼ਿਆਦਾ ਦਿਖਾਈ ਦੇਣਗੀਆਂ ਪਿੰਡਾਂ 'ਚ ਜੀ। ਤਾਂ ਪੁਲਿਸ ਨੂੰ ਤੇ ਪਤਾ ਵੀ ਨਹੀਂ ਲੱਗਦਾ, ਇਹਨਾਂ ਨੂੰ ਤਾਂ ਸਵੇਰੇ ਉਹ ਆਉਂਦੇ ਆ ਕਿ ਮੂੰਹ ਹੱਥ ਧੋ ਕੇ ਤੇ ਛੇਤੀ ਆ ਜਾਓ, ਫਲਾਣੇ ਪਿੰਡ ਦੇ ਫਲਾਣੇ ਘਰ ਤੇ ਮੋੜ ਤੇ ਖੜੇ ਆ, ਜਲਦੀ ਆ ਜਾਓ। ਇਹ ਤਾਂ ਫੇਰ ਆਉਂਦੇ ਨੇ, ਇਹ ਵਿਚਾਰੇ ਪਹਿਰੇਦਾਰੀ ਕਰਦੇ ਰਹਿੰਦੇ ਨੇ, ਕੋਈ ਇੱਟ ਵੱਟਾ ਨਾ ਚਲਾ ਦੇਵੇ। ਤਾਂ ਖੈਰ ਇਹ ਅੱਜ 8 ਰਾਜਾਂ ਦੇ ਵਿੱਚ 70 ਥਾਵਾਂ ਤੇ ਇੱਕੋ ਵੇਲੇ ਛਾਪੇਮਾਰੀ ਹੋਈ ਹੈ ਜੀ, ਇੱਕੋ ਵੇਲੇ। ਤੇ ਉਹ 70 ਥਾਵਾਂ ਦੇ ਵਿੱਚੋਂ ਜ਼ਿਆਦਾਤਰ ਜੇ ਆਪਾਂ ਦੇਖੀਏ ਤੇ ਪੰਜਾਬ ਦੀਆਂ ਨੇ, ਇਕੱਲੇ ਪੰਜਾਬ ਦੀਆਂ 30-40 ਜਗ੍ਹਾ ਹੋਣੀਆਂ ਨੇ ਐਸੀਆਂ, ਜਿਵੇਂ ਅਬੋਹਰ, ਗਿੱਦੜਬਾਹਾ, ਇੱਧਰੋਂ ਸ਼ੁਰੂ ਹੋ ਜਾਓ ਤੁਸੀਂ ਤਾਂ ਬਹੁਤ ਦੂਰ ਤੱਕ, ਪੰਜਾਬ ਦੇ ਦੂਸਰੇ ਕੋਨੇ ਤੱਕ, ਪਤਾ ਹੀ ਨਹੀਂ ਕਿੰਨੀਆਂ ਥਾਵਾਂ ਤੇ ਇਹਨਾਂ ਨੇ ਇੱਕੋ ਵਾਰੀ ਛਾਪੇਮਾਰੀ ਕੀਤੀ ਹੈ। ਇਹਦਾ ਮਤਲਬ ਇੱਕ ਚੀਜ਼ ਹੋਰ ਦੇਖੋ ਨਾ ਕਿ ਇੱਕੋ ਵੇਲੇ ਇੰਨੀਆਂ ਥਾਵਾਂ ਤੇ ਆ ਕੇ ਰੇਡ ਕਰਨੀ, ਇਹਦਾ ਮਤਲਬ ਕਿ ਉਹਨਾਂ ਦੀਆਂ ਟੀਮਾਂ ਬਹੁਤ ਨਿਕਲਦੀਆਂ ਨੇ ਤੇ ਉਹਨਾਂ ਦੀ ਪਲੈਨਿੰਗ ਇਹੋ ਹੁੰਦੀ ਹੈ ਕਿ ਜਾ ਕੇ ਤੜਕੇ ਇੱਕੋ ਵੇਲੇ ਇੱਕੋ ਟਾਈਮ ਤੇ ਇਹ ਜਿਹੜੇ ਠਿਕਾਣੇ ਜਾਂ ਇਹਨਾਂ ਦੇ ਇਹ ਖੰਗਾਲੇ ਜਾਣ। ਪੰਜਾਬ ਪੁਲਿਸ ਬਾਅਦ ਦੇ ਵਿੱਚ ਆਉਂਦੀ ਹੈ, ਤਾਂ ਪੰਜਾਬ ਪੁਲਿਸ ਫਿਰ ਹਰਕਤ ਦੇ ਵਿੱਚ ਆਉਂਦੀ ਹੈ। ਪੰਜਾਬ ਪੁਲਿਸ ਵੀ ਆਪਣਾ, ਵੈਸੇ ਤੁਸੀਂ ਜੇ ਦੇਖੋਗੇ 1-2 ਦਿਨਾਂ ਤੋਂ ਚਲਾ ਰਹੀ ਹੈ, ਉਹਨਾਂ ਦਾ ਆਪਣਾ ਇੱਕ ਡਰਾਈਵ ਚੱਲਦਾ ਹੈ, ਮਤਲਬ ਕਿ ਉਹ ਮੁਹਿੰਮ ਇਸ ਤਰ੍ਹਾਂ ਦੀ ਚਲਾਉਂਦੇ ਆ ਕਿ ਅਚਾਨਕ ਚੈਕਿੰਗ ਹੁੰਦੀ ਹੈ, ਕਈ ਵਾਰ ਜ਼ਿਲ੍ਹੇ ਸੀਲ ਕੀਤੇ ਜਾਂਦੇ ਆ। ਮਤਲਬ ਕਿ ਦੇਖੋ ਪੰਜਾਬ ਪੁਲਿਸ ਵੀ ਜ਼ੋਰ ਲਾ ਰਹੀ ਹੈ, ਉਹਨਾਂ ਨੂੰ ਲਾਉਣਾ ਪਏਗਾ ਜੇ ਬਾਹਰਲੀਆਂ ਏਜੰਸੀਆਂ ਐਕਟਿਵ ਨੇ। ਹੁਣ ਇਹਨਾਂ ਦਾ ਜ਼ਿਆਦਾ ਜ਼ੋਰ ਹੈਗਾ ਕਿ ਜਿਵੇਂ ਮੰਨ ਲਓ ਕੋਈ ਬੰਦਾ ਕਿਸੇ ਗੈਂਗਸਟਰ ਦੇ ਨਾਲ ਗਾਂ ਦੀ ਗਾਂ ਲਿੰਕਡ ਹੈ, ਜਾਂ ਇਹਨਾਂ ਨੂੰ ਪੈਸੇ ਢੇਲੇ ਦੀ ਕਿਤੇ ਨਾ ਕਿਤੇ ਥੋੜੀ ਮਿਲਦੀ ਆ ਸੂਹ ਕਿ ਇਹ ਬੰਦਾ ਉਹਨਾਂ ਦਾ ਪੈਸਾ ਸੰਭਾਲਦਾ ਹੋ ਸਕਦਾ ਹੈ, ਉਗਰਾਉਂਦਾ ਹੋ ਸਕਦਾ ਹੈ, ਜਾਂ ਹਵਾਲਾ ਰਾਹੀਂ ਗਾਂ ਪਹੁੰਚਾਉਂਦਾ ਹੋ ਸਕਦਾ ਹੈ। ਤਾਂ ਏਦਾਂ ਸਿੰਡੀਕੇਟ ਜਿਹੜੇ ਨੇ ਉਹਨਾਂ ਨੂੰ ਤੋੜਨ ਦਾ ਯਤਨ ਹੈ ਇਹ, ਕਦੇ ਕਿਸੇ ਗਰੁੱਪ ਨੂੰ ਪੈਂਦੇ ਨੇ, ਕਦੇ ਕਿਸੇ ਗਰੁੱਪ ਨੂੰ ਪੈਂਦੇ ਆ। ਮਤਲਬ ਮੈਂ ਲਾਇਆ ਹਿਸਾਬ ਕਿ ਹੋਮਵਰਕ ਇਹਨਾਂ ਦਾ ਬੜਾ ਜ਼ਬਰਦਸਤ ਹੈ, ਇਹਨਾਂ ਏਜੰਸੀਆਂ ਦਾ। ਮਤਲਬ ਸਾਰੀ ਲਿਸਟ ਬਣਦੀ ਹੈ ਬਕਾਇਦਾ, ਉਹਨਾਂ ਨੂੰ ਫਿਰ ਉਹ ਲੋਕੇਸ਼ਨਾਂ ਨੂੰ ਪਿਨ ਪੁਆਇੰਟ ਕੀਤਾ ਜਾਂਦਾ ਹੈ, ਕਿੱਥੇ ਕਿੱਥੇ ਰੇਡਾਂ ਪੈਣੀਆਂ ਨੇ, ਇੱਕੋ ਵੇਲੇ ਉਹ ਛਾਪੇਮਾਰੀ ਹੁੰਦੀ ਹੈ। ਫਿਰ ਸਾਰਾ ਕੁਝ ਉਸੇ ਹੀ ਤਰਜ਼ ਤੇ, ਜਿਵੇਂ ਮਤਲਬ ਕਿ ਇੱਕ ਥਾਂ ਤੇ ਹੁੰਦਾ ਹੈ ਕਿ ਡਾਕੂਮੈਂਟ ਜਿਹੜੇ ਆ ਕੁਝ ਉਹ ਖੰਗਾਲੇ ਜਾਂਦੇ ਆ, ਟੈਲੀਫੋਨ ਤੱਕ ਲੈ ਜਾਂਦੇ ਆ, ਅਸਲੇ ਵੇਖੇ ਜਾਂਦੇ ਆ, ਜਿਹੜੇ ਲਾਇਸੈਂਸੀ ਅਸਲੇ ਆ ਉਹਨਾਂ ਦੇ ਲਾਇਸੈਂਸ ਚੈੱਕ ਕੀਤੇ ਜਾਂਦੇ। ਮਤਲਬ ਕਿ ਇੱਕੋ ਜਿਹਾ ਹੀ ਪੈਟਰਨ ਮਿਲੇਗਾ ਤੁਹਾਨੂੰ। ਤੇ ਫਿਰ ਹੁਣ ਇਹ ਇੱਕ ਚੀਜ਼ ਜਿਹੜੀ ਆ ਉਹ ਥੋੜੀ ਜਿਹੀ ਅੱਜ ਕਿਸਾਨਾਂ ਤੇ ਵੀ, ਜੇ ਆਪਾਂ ਕਹੀਏ ਕਿਸਾਨ ਆਗੂਆਂ ਤੇ ਵੀ ਰੇਡ ਹੋਈ ਹੈ। ਉਹ ਰੇਡ ਬਾਅਦ ਦੀ, ਉਹਨੂੰ ਥੋੜਾ ਇੱਧਰ ਨਾ ਜੋੜ ਲੈਣਾ, NIA ਨਾਲ ਨਹੀਂ ਜੋੜਦਾ, ਕਿਉਂਕਿ ਕਿਸਾਨ ਆਗੂ ਤਾਂ ਤੁਹਾਨੂੰ ਪਤਾ ਹੀ ਹੈ, ਉਹ ਤਾਂ ਕਹਿਣਗੇ ਹੁਣ ਬਈ ਏਦਾਂ ਆ ਉਦਾਂ ਆ ਕਿ ਸਾਨੂੰ ਤੰਗ ਕਰ ਰਹੇ ਨੇ ਜਾਂ ਪਰੇਸ਼ਾਨ ਕਰ ਰਹੇ ਨੇ। ਦਰਅਸਲ CBI ਦੀ ਰੇਡ ਹੈ ਉਹ। ਤਾਂ ਇਹ ਹੋ ਸਕਦਾ ਹੈ ਕਿ ਠੀਕ ਹੈ CBI ਵੀ ਕੁਝ ਕਿਸਾਨ ਆਗੂਆਂ ਨੂੰ ਟਾਰਗੇਟ ਕਰਦੀ ਹੋਵੇ, ਪਰੰਤੂ ਉਹ ਮਸਲਾ ਹੈ ਅਲੱਗ ਹੈ, NIA ਵਾਲਾ ਨਹੀਂ ਹੈ। ਇੱਥੇ ਗੈਂਗਸਟਰਾਂ ਵਾਲਾ ਅਲੱਗ ਆ। ਤਾਂ ਜੋ CBI ਨੇ ਰੇਡ ਕੀਤੀ ਆ, ਉਹ ਕੀਤੀ ਹੈ FCI ਵਾਲੇ ਜਿਹੜੇ ਘਪਲੇ ਉਹਨਾਂ 'ਚ। ਠੀਕ ਹੈ, ਮਤਲਬ ਕਿ FCI ਦਾ ਲਿੰਕ ਸਿੱਧਾ ਜੁੜ ਜਾਂਦਾ ਹੈ ਨਾ ਜਾ ਕੇ ਸ਼ੈਲਰਾਂ ਦੇ ਨਾਲ, ਆੜ੍ਹਤੀਆਂ ਦੇ ਨਾਲ, ਗੋਦਾਮਾਂ ਦੇ ਨਾਲ। ਉਹ ਸਾਰਾ ਉਧਰ ਨੂੰ ਤੁਸੀਂ ਮਤਲਬ ਕਿ ਨਿਖੇੜ ਕੇ ਚੱਲਣਾ ਕਿ ਉਹ ਅਲੱਗ ਤੋਂ। ਵੈਸੇ ਉਹਨਾਂ ਨੇ ਵੀ ਪੰਜਾਬ 'ਚ 30 ਥਾਈਂ ਇੱਕੇ ਵਾਰੀ ਛਾਪੇਮਾਰੀ ਕੀਤੀ ਹੈ। ਤਾਂ ਇਹਦੇ 'ਚ ਇਹ ਹੈ ਕਿ ਲਖੋਵਾਲ, ਸਤਨਾਮ, ਬਹਿਰੂ, ਮਰਖਾਈ ਇੱਕ ਬੀਬੀ ਰਮਨਦੀਪ ਕੌਰ, ਮੈਂ ਅੱਛੀ ਤਰ੍ਹਾਂ ਉਹਨਾਂ ਨੂੰ ਤਾਂ ਨਹੀਂ ਜਾਣਦਾ, ਤੇ ਉਹ ਵੀ ਦੱਸਦੇ ਆ ਕਿ ਸੋਸ਼ਲ ਵਰਕ ਦੇ ਵਿੱਚ ਕਾਫੀ ਐਕਟਿਵ ਨੇ। ਤਾਂ ਏਦਾਂ ਰੇਡਾਂ ਪੜੀਆਂ ਨੇ, ਪਰ ਉਹਨਾਂ ਦਾ ਨਖੇੜਾ ਇਸ ਗੱਲੋਂ ਰੱਖਣਾ ਆਪਾਂ ਕਿ ਉਹ NIA ਦਾ ਕੋਈ ਲਿੰਕ ਨਹੀਂ ਉਹਦੇ 'ਚ CBI ਦੀ ਰੇਡ ਹੈ। CBI ਨੇ ਅਲੱਗ ਤੋਂ ਰੇਡਾਂ ਮਾਰੀਆਂ ਨੇ। ਤਾਂ ਖੈਰ ਇਹ ਸਾਰਾ ਜਿਹੜਾ ਇਸ ਵੇਲੇ ਦ੍ਰਿਸ਼ ਹੈ ਸਾਡੇ ਸਾਹਮਣੇ, ਤਾਂ ਇਹਨੂੰ ਜੇ ਤੁਸੀਂ ਦੇਖੋਗੇ ਤਾਂ ਇਹਦੇ 'ਚ ਇਸ ਤਰ੍ਹਾਂ ਹੀ ਲੱਗਦਾ ਹੈ ਕਿ ਜਿਸ ਤਰ੍ਹਾਂ ਹੁਣ ਹਰਿਆਣੇ 'ਚ ਵੀ ਇਲੈਕਸ਼ਨ ਹੋਣਾ, ਕਿਉਂਕਿ ਜਿਹੜਾ ਗੈਂਗਸਟਰਵਾਦ ਹੈ ਹਰਿਆਣੇ 'ਚ ਆਪਣੇ ਨਾਲੋਂ ਵੀ ਵੱਡੀ ਸਮੱਸਿਆ ਲਾਅ ਐਂਡ ਆਰਡਰ ਦੀ। ਜੇ ਤੁਸੀਂ ਦੇਖੋਗੇ ਤਾਂ ਪੰਜਾਬ ਵਾਲਾ ਮਸਲਾ ਵੀ ਹੈ ਕਿ 2024 ਦਾ ਇਲੈਕਸ਼ਨ ਹੈ, ਤੇ ਇਹ ਜਿਹੜੀ ਸਮੱਸਿਆ ਹੈ ਉਹ ਹੁਣ ਪੰਜਾਬ ਦੇ ਵਿੱਚ ਆਪਾਂ ਡਰੱਗ ਦੇ ਬਰੋਬਰ ਹੀ ਉਹਨੂੰ ਰੱਖ ਸਕਦੇ ਹਾਂ। ਜਿਵੇਂ ਆਪਾਂ ਪਿਛਲੀ ਵਾਰੀ ਦੇਖਿਆ ਨਾ, ਚੋਣਾਂ ਦੇ ਵਿੱਚ 2 ਮੁੱਦੇ ਬਰਾਬਰ ਹੀ ਚੱਲਦੇ ਸਨ, ਬੇਅਦਬੀਆਂ ਤੇ ਡਰੱਗ। ਤਾਂ ਹੁਣ ਇਹਦੇ ਵਿੱਚ ਇਹ ਚੀਜ਼ ਤੁਸੀਂ ਜੋੜ ਕੇ ਚੱਲੋ
ਕਿ ਬਈ ਇਹ ਮੁੱਦਾ ਵੀ ਛੋਟਾ ਮੁੱਦਾ ਨਹੀਂ ਹੈ, ਖਾਸ ਤੌਰ ਤੇ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਇਹ ਵੱਡਾ ਮੁੱਦਾ ਹੈ। ਤਾਂ ਭਾਜਪਾ ਕਿਤੇ ਨਾ ਕਿਤੇ ਲੱਗਦਾ ਹੈ ਕਿ ਕੇਂਦਰ ਦੀ ਸਰਕਾਰ, ਦੂਜੀ ਗੱਲ ਨਹੀਂ ਮੈਂ ਕਰ ਰਿਹਾ ਜਿਹੜੀਆਂ ਲੋਕਲ ਇਕਾਈਆਂ ਨੇ, ਕਿ ਕੇਂਦਰ ਸਰਕਾਰ ਕਿਤੇ ਨਾ ਕਿਤੇ ਇੱਧਰ ਕੰਮ ਕਰਨਾ ਚਾਹੁੰਦੀ ਹੈ, ਕਿਉਂਕਿ ਉਹਨਾਂ ਨੂੰ ਪਤਾ ਲੱਗਿਆ ਕਿ ਅਸਲ 'ਚ ਇਹ ਜਿਹੜਾ ਹੁਣ ਗੈਂਗਸਟਰਵਾਦ ਆ, ਇਹ ਮਸਲਾ ਹੁਣ ਕੋਈ ਮਤਲਬ ਇੱਕ ਰਾਜ ਦਾ ਨਹੀਂ ਰਹਿ ਗਿਆ ਜੀ, ਅਸਲ 'ਚ ਇਹਦਾ ਕੌਮਾਂਤਰੀਕਰਨ ਹੋ ਗਿਆ। ਮਤਲਬ ਇਹ ਗਾਂ ਦੀ ਗਾਂ ਹੁਣ ਤੁਸੀਂ ਦੇਖੋ ਨਾ ਕਿ ਗਰੁੱਪ ਜਿਹੜੇ ਆ ਉਹ ਬਾਹਰਲੇ ਮੁਲਕਾਂ 'ਚ ਵੀ ਚਲੇ ਗਏ ਨੇ ਬਰਾਬਰ ਇੱਕ ਦੂਜੇ ਦੇ, ਤੇ ਏਜੰਸੀਆਂ ਦੇ ਨਾਲ ਵੀ ਕੁਛ ਨੂੰ ਜੋੜਿਆ ਜਾਂਦਾ ਹੈ ਕਿ ਏਜੰਸੀਆਂ ਦੇ ਕਿਤੇ ਚੜੇ ਹੋਏ ਨੇ ਕੁਝ ਗੈਂਗਸਟਰ ਭਗੌੜੇ, ਤੇ ਉਹ ਮਤਲਬ ਕਿ ਜਾਂ ਕੁਝ ਵਿਚਾਰਧਾਰਕ ਤੌਰ ਤੇ ਵੀ ਤਬਦੀਲ ਹੋਏ ਨੇ, ਰੈਡੀਕਲ ਹੋਏ ਨੇ। ਤਾਂ ਇਹ ਸਾਰਾ ਕੁਝ ਜਿਹੜਾ ਉਸੇ ਗੰਭੀਰਤਾ ਚੋਂ ਨਿਕਲਦਾ ਹੈ ਕਿ ਇਹ ਚਾਹੁੰਦੇ ਨੇ ਕਿ ਇਹਨਾਂ ਦਾਬਾ ਪਾਇਆ ਜਾਵੇ, ਨਾ ਛੱਪਾ ਪਾਇਆ ਜਾਵੇ ਏਜੰਸੀਆਂ ਦਾ, ਕਿ ਜੇ ਕੋਈ ਮਾੜਾ ਮੋਟਾ ਤੁਰਦਾ ਫਿਰਦਾ ਵੀ ਹੈ ਇਹਨਾਂ ਦੇ ਨਾਲ, ਕੋਈ ਮਤਲਬ ਕਿ ਕੰਮ ਕਰਦਾ ਵੀ ਹੈ, ਤਾਂ ਉਹ ਇੰਨਾ ਡਰ ਜਾਵੇ ਕਿ ਇਹਨਾਂ ਨੂੰ ਪਤਾ ਹੋਵੇ ਕਿ ਜੇ ਅਸੀਂ ਇੱਥੇ ਕਾਬੂ ਆ ਗਏ ਤੇ ਛੱਡਣਾ ਨਹੀਂ ਹੈ ਇਹਨਾਂ ਨੇ।